हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो USA। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਜਿਵੇਂ ਤੁਹਾਡੇ ਨਾਲ ਅਸੀਂ ਇਹ ਖਬਰ ਜਿਹੜੀ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਜਾਂ ਪਰਚੀ ਕਹਿ ਲਓ ਨਿਕਲੀ ਆ ਜਾਂ ਕਿਸੇ ਦੀ ਜੇਬ ਦੇ ਵਿੱਚੋਂ ਇਹ ਜਿਹੜੇ ਆਰਡਰ ਨਿਕਲੇ ਆ ਵੀ ਇਹ 5 ਜਥੇਦਾਰ ਸਾਹਿਬਾਨ ਇਹਨਾਂ ਨੇ ਜਿਹੜਾ ਜੀ ਮਿਲ ਕੇ ਮੀਟਿੰਗ ਕੀਤੀ ਅਤੇ ਉਸ ਝੂਠੇ ਸੌਦੇ ਵਾਲੇ ਨੂੰ ਗੁਰਮੀਤ ਰਾਮ ਰਹੀਮ ਜਿਹੜਾ ਆ ਸਿਰਸੇ ਵਾਲੇ ਦਾ ਜਿਹੜਾ ਆ ਉਸ ਨੂੰ ਉਹ ਜਿਹੜੀ ਬੇਅਦਬੀ ਉਸਨੇ ਕੀਤੀ ਸੀ ਜਦੋਂ ਸਿੱਖ ਕੌਮ ਦੇ ਨਾਲ ਉਸਨੇ ਭੱਦਾ ਮਜ਼ਾਕ ਕੀਤਾ, ਭਾਵਨਾਵਾਂ ਦੇ ਨਾਲ ਖੇਡਿਆ 2007 ਦੇ ਵਿੱਚ ਜਦੋਂ ਉਹ ਸ਼੍ਰੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਜਿਹੜੀ ਉਸਨੇ ਉੱਥੇ ਆਪਣੇ ਡੇਰੇ ਦੇ ਵਿੱਚ ਜਿਹੜੀ ਉਹ ਕੀਤੀ ਸੀ। ਅਤੇ ਉਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵਿੱਚ ਪੂਰੀ ਸਿੱਖ ਕੌਮ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ, ਉਸ ਦਾ ਵਿਰੋਧ ਹੋਇਆ। ਕਈ ਲੋਕਾਂ ਦੀ ਉਸ ਦੇ ਵਿੱਚ ਜਾਨ ਗਈ, ਕਈਆਂ ਦੇ ਉੱਤੇ ਪਰਚੇ ਹੋਏ, ਕਈ ਅਜੇ ਤੱਕ ਜੇਲ੍ਹਾਂ ਕੱਟ ਰਹੇ ਨੇ। ਉਸ ਝੂਠੇ ਸੌਦੇ ਵਾਲੇ ਨੂੰ ਅੱਜ ਇਹ ਜਥੇਦਾਰਾਂ ਹੋਣਾ ਨੇ ਇਹਨਾਂ ਨੇ ਜਿਹੜਾ ਆ ਅੱਜ ਮੁਆਫੀ ਜਿਹੜੀ ਆ ਉਹ ਦੇ ਦਿੱਤੀ ਆ। ਸੋ ਇਸ ਨੂੰ ਦੇਖਦੇ ਹੋਏ ਸਿੱਖ ਕੌਮ ਦੇ ਜਿਹੜੇ ਦਿਲ ਇੱਕ ਵਾਰੀ ਫੇਰ ਵਲੂੰਦਰੇ ਗਏ ਆ ਅਤੇ ਉਸੇ ਦੇ ਉੱਤੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਥੇਦਾਰ ਰਣਜੀਤ ਸਿੰਘ ਜੀ ਜਿਹੜੇ ਜੀ ਉਹ ਜੁਨੇ ਨੇ। ਜਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜਥੇਦਾਰ ਜੀ, ਜਿੱਦਾਂ ਮੈਂ ਹੁਣੇ ਦੱਸਿਆ ਅਤੇ ਜਿੱਦਾਂ ਇਹ ਜਿਹੜੀ ਖਬਰ ਆ ਰਹੀ ਆ, ਤੁਹਾਡਾ ਸਭ ਤੋਂ ਪਹਿਲਾਂ ਇਸ ਦੇ ਉੱਤੇ ਕੀ ਪ੍ਰਤੀ ਕਰਨਾ? ਮੈਂ ਆਸ ਤੇ ਇਹੀ ਰੱਖਦਾ ਸੀ ਜੀ ਜੋ ਕੁਛ ਇਹਨਾਂ ਨੇ ਕੀਤਾ, ਕਿਉਂਕਿ ਇਹ 7 ਸਾਲ ਪਹਿਲਾਂ ਇੱਕ ਅਰਜੀ ਆਈ, ਉਹ ਅਰਜੀ ਨੂੰ ਲਿਆਉਣ ਦੇ ਢੰਗ ਕਦੀ ਉਹ ਸਰਨਾ ਲੈ ਕੇ ਆ ਰਿਹਾ ਤੇ ਕਦੀ ਉਹ ਬੰਦ ਲਿਫਾਫੇ 'ਚ ਆ ਰਹੀ ਆ, ਕਦੀ ਉਹਨੂੰ ਕੋਈ ਆਰੀਆ ਸਮਾਜੀ ਹਰਿਆਣੇ ਦਾ ਲੈ ਕੇ ਆ ਰਿਹਾ, ਕਦੀ ਕੋਈ ਡਰਾਮਾ ਹੋ ਰਿਹਾ। ਫਿਰ ਉਹ 'ਤੇ ਵਦੰਤੀ ਜੀ ਕਹਿ ਰਹੇ ਜੀ ਇਹਦੇ ਸਾਈਨ ਨਕਲੀ ਨੇ, ਸਾਈਨ ਹੈ ਹੀ ਨਹੀਂ। ਕਦੀ ਉਹ ਕਹਿੰਦਾ ਜੀ ਮੈਂ ਦਿੱਤੀ ਨਹੀਂ ਚਿੱਠੀ, ਫਿਰ ਕਦੀ ਕਹਿੰਦੇ ਜੀ ਇਹ ਗੁਪਤ ਚਿੱਠੀ ਆ, ਫਿਰ ਸਰਨਾ ਕਹਿੰਦਾ ਨਹੀਂ ਜੀ ਇਹ ਮੈਂ ਲੈ ਕੇ ਆਇਆ ਚਿੱਠੀ। ਇਹਨੇ ਏਡੇ ਵੱਡੇ ਦਾਅਵੇ। ਮੈਂ ਹੈਰਾਨ ਸਾਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਕਿ ਕੀ ਕਰਦੇ ਪਏ ਨੇ। ਇਹਦੇ ਨਾਲ ਤਾਂ ਚੁੱਪ ਹੀ ਕੀਤੇ ਰਹਿੰਦੇ ਤੇ ਸ਼ਾਇਦ ਅਕਾਲ ਤਖਤ ਦੇ ਉੱਤੇ ਇਹ ਅੱਜ ਕਲੰਕ ਨਾ ਲੱਗਦਾ ਜੀ। ਮੈਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਏਡਾ ਵੱਡਾ ਉਹ ਉਦੋਂ ਬਵਾਲ ਉੱਠਿਆ ਤੇ ਖਾਸ ਕਰਕੇ ਇਹ ਜਿਹੜਾ ਮੂੰਹ ਚੜਾਇਆ ਉਹਨੇ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਦਾ ਤੇ ਉਸ ਮਹਾਨ ਪਰੰਪਰਾ ਦਾ ਸਿਧਾਂਤ ਦਾ ਜਿਹੜਾ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਨੇ ਅੰਮ੍ਰਿਤਪਾਨ ਕਰਵਾਇਆ। ਉਦੋਂ ਇੱਕ ਤਾਂ ਜਾਨਾਂ ਗਈਆਂ, ਕਮਲਜੀਤ ਸਿੰਘ ਸਨਾਮ ਦੀ ਜਾਨ ਗਈ ਤੇ ਇਹਨੂੰ ਗੋਲੀ ਮਾਰੀ ਗਈ ਡੇਰੇ ਚੋਂ ਤੇ ਉਹਦਾ ਅੱਜ ਤੱਕ ਕੌਡੀ ਮੁੱਲ ਨਹੀਂ ਪਿਆ। ਇੱਕ ਸੁਖਵਿੰਦਰ ਸਿੰਘ ਡੱਬ ਵਾਲੀ ਦਾ ਨੌਜਵਾਨ, ਉਹਨੂੰ ਕਿਰਪਾਨਾਂ ਨਾਲ ਵੱਢ ਕੇ ਮਾਰਿਆ ਇਹਨਾਂ ਨੇ ਪ੍ਰੇਮੀਆਂ ਨੇ, ਇਹ ਸੱਚੇ ਸੌਦੇ ਵਾਲੇ ਦੇ ਚੇਲਿਆਂ ਨੇ। ਤੇ ਉਹ ਬਾਦਲ ਦਾ ਹਲਕਾ ਤੇ ਉੱਥੇ ਉਹਦਾ ਕੌਡੀ ਮੁੱਲ ਨਹੀਂ ਪਿਆ। ਫਿਰ ਉਹਦੇ ਵਿਰੋਧ ਦੇ ਵਿੱਚ ਲੱਖ ਬੰਦਾ ਦਮਦਮਾ ਸਾਹਿਬ ਇਕੱਠਾ ਹੋਇਆ। ਇਹਨਾਂ ਗ੍ਰੰਥੀਆਂ ਦੇ ਵਿਰੁੱਧ ਉਹਨਾਂ ਬੜਾ ਰੋਸ ਪ੍ਰਗਟ ਕੀਤਾ ਤੇ ਧੁੰਮਾ ਜੀ ਨੇ ਅਗਵਾਈ ਕੀਤੀ ਤੇ ਧੁੰਮਾ ਜੀ ਨੇ ਅੱਧ ਚੋਂ ਹੀ ਉਹਨਾਂ ਨੂੰ ਵੱਢ ਕੇ ਸੁੱਟ ਦਿੱਤਾ। ਉਹ ਰੁਲਦੇ ਰਹੇ ਵਿਚਾਰੇ ਝੋਨਿਆਂ ਤੇ ਇਹ ਬਾਦਲ ਸਾਹਿਬ ਦੇ ਚਰਨਾਂ 'ਚ ਆ ਬੈਠੇ ਜੀ। ਤੋ ਖਾਸ ਕਰਕੇ ਜਿਹੜਾ ਉਦੋਂ ਇੰਨਾ ਜਹਾਦ ਛਿੜਿਆ ਤੇ ਇੰਨਾ ਕੌਮ ਨੂੰ ਨੁਕਸਾਨ ਹੋਇਆ, ਇੰਨਾ ਮੈਨੂੰ ਉਦੋਂ ਲੱਗਦਾ ਸੀ ਵੀ ਇਹ ਡਰਾਮੇਬਾਜ਼ੀ ਜਿਹੜੀ ਆ, ਜਿਹੜੇ ਲੋਕ ਅੱਗੇ ਉੱਠ ਕੇ ਤੁਰ ਪੈਂਦੇ ਨੇ ਉਹ ਕਿਸ ਤਰ੍ਹਾਂ ਵਿਕਦੇ ਨੇ ਤੇ ਉਹ ਕਿਸ ਤਰ੍ਹਾਂ ਕੌਮ ਦੀ ਮਿੱਟੀ ਰੋਲਦੇ ਨੇ ਤੇ ਜੇਲ੍ਹਾਂ 'ਚ ਅਜੇ ਤੱਕ ਨੌਜਵਾਨ ਰੋਲਦੇ ਫਿਰਦੇ ਨੇ ਇਸੇ ਸੰਦਰਭ ਦੇ ਵਿੱਚ। ਤੋ ਉਹ ਚਿੱਠੀ ਨੂੰ ਅੱਜ ਬੜੇ ਕੱਲ ਇਹਨਾਂ ਦੀ ਮੀਟਿੰਗ ਹੋਈ 5-6 ਘੰਟੇ ਇਹਨਾਂ ਗ੍ਰੰਥੀਆਂ ਦੀ ਤੇ ਉਹਦੇ ਵਿੱਚ ਸਾਰਿਆਂ ਨੂੰ ਅੱਜ ਅਖਬਾਰ 'ਚ ਵੀ ਆਇਆ ਸੀ ਵੀ ਉਹ ਬੜੀ ਗੁਪਤ ਰੱਖ ਕੇ ਇਹਨਾਂ ਨੇ ਉਹਦੇ ਵਿੱਚ 6 ਘੰਟੇ ਚਰਚਾ ਕੀਤੀ ਤੇ ਉਹ ਇਹੀ ਕੁਕਰਮ ਕੀਤਾ ਸੀ ਉਸ ਮੀਟਿੰਗ 'ਚ, ਜਿਹੜਾ ਅੱਜ ਸਾਨੂੰ ਪੜ੍ਹ ਕੇ ਸੁਣਾ ਦਿੱਤਾ ਇਹਨਾਂ ਨੇ। ਗੁਰਬਚਨ ਸਿੰਘ ਜੀ ਨੇ ਇਹ ਸੁਣਾਇਆ ਕਿ ਇਹਦੀ ਮੁਆਫੀ ਅਸੀਂ ਜਿਹੜਾ ਮੁਆਫੀਨਾਮਾ ਆਇਆ ਸੀ ਉਹਦੇ ਵਿੱਚ ਵਿਚਾਰ ਕੀਤੀ ਤੇ ਅਸੀਂ ਇਹ ਪਾਇਆ ਕਿ ਇਹ ਮਾਫੀਯੋਗ ਜਿਹੜਾ ਉਹਦੀ ਮਾਫੀ ਜਿਹੜਾ ਸਪਸ਼ਟੀਕਰਨ ਆ ਉਹ ਬਿਲਕੁਲ ਠੀਕ ਆ ਤੇ ਉਹਨੂੰ ਅਸੀਂ ਮੰਨ ਲਿਆ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਅਸੀਂ ਹਦਾਇਤ ਕਰਦੇ ਹਾਂ ਕਿ ਅੱਗੇ ਤੋਂ ਇਹੋ ਜਿਹਾ ਨਾ ਹੋਵੇ। ਦੇਖੋ ਕਿੰਨੀ ਹਾਸੋਹੀਣੀ ਜੀ ਇੱਕ ਗੱਲ ਬਣਾ ਕੇ ਪੇਸ਼ ਕੀਤੀ ਕਿ ਇੱਕ ਪਾਸੇ ਤੁਸੀਂ ਉਹਨੂੰ ਕਹਿ ਰਹੇ ਕਿ ਇਹ ਸਪਸ਼ਟੀਕਰਨ ਉਹਦਾ ਬਿਲਕੁਲ ਠੀਕ ਹੈ ਤੇ ਅਸੀਂ
ਤਸੱਲੀ ਆ ਸਾਡੀ ਤੇ ਅਸੀਂ ਉਹਨੂੰ ਛੱਡ ਰਹੇ ਹਾਂ ਜੀ। ਇੱਕ ਪਾਸੇ ਤੁਸੀਂ ਕਹਿ ਰਹੇ ਨਾਲ ਹੀ ਉਹਨੂੰ ਕਿ ਇਹ ਅੱਗੇ ਤੋਂ ਇਹੋ ਜਿਹਾ ਨਾ ਹੋਵੇ। ਤੋ ਇਹ ਮੈਂ ਸਮਝਦਾ ਕਿ ਇਹਨਾਂ ਨੇ ਇਹ ਗ੍ਰੰਥੀਆਂ ਦੀ ਮੱਤ ਮਾਰੀ ਗਈ ਗੁਰੂ ਘਰ ਦਾ ਖਾ ਖਾ ਕੇ। ਗੁਰੂ ਇਹ ਕਹਾਵਤ ਬਣੀ ਆ, ਗੁਰੂ ਘਰ ਦੀਆਂ ਰੋਟੀਆਂ 3 ਕੰਮ ਕਰੇਣ, ਮੱਤ ਮਾਰਨ ਹੱਡ ਗਾਲਣ ਕੰਮ ਕਰਨਾ ਦੇਣ। ਇਹਨਾਂ ਦੀ ਮੱਤ ਮਾਰੀ ਗਈ, ਹੱਡ ਗਲ ਗਏ। ਇਹ ਜਿਹੜੇ ਬਾਦਲ ਦੇ ਕਰਿੰਦੇ ਸਾਬਤ ਹੋਏ ਅੱਜ, ਜਿਹੜੇ ਮੈਂ 99 ਤੋਂ ਰੌਲਾ ਪਾਉਂਦਾ ਆ ਰਿਹਾ ਜਦੋਂ ਤੋਂ ਇਹ ਗ੍ਰੰਥੀਆਂ ਨੇ ਸ਼ੁਰੂ ਕੀਤਾ। ਇਹਨਾਂ ਨੇ ਕਿਤੇ ਬਾਬਾ ਬੁੱਢਾ ਜੀ ਦੇ ਨਾਂ ਨੂੰ ਜਿਹੜੇ ਕਲੰਕ ਲੱਗੇ ਹੋਏ, ਇਹਨਾਂ ਨੂੰ ਜਰਾ ਸੰਤੋਖ ਨਹੀਂ ਰਿਹਾ ਕਿ ਅਸੀਂ ਪਰਮਾਤਮਾ ਦਾ ਦਿੱਤਾ ਖਾਂਦੇ ਆ। ਉਹਦੀ ਇਹ ਪਾਣੀ ਮਾਰੀ ਖੇਤੀ ਅੱਜ ਜਿਹੜੀ ਆ ਸਾਬਤ ਹੋਈ ਹੈ। ਗ੍ਰੰਥੀ ਜਿਹੜੇ ਆ ਜਿੰਨੇ ਵੀ ਅੱਜ ਜੋ ਕੁਛ ਇਹਨਾਂ ਕੁਕਰਮ ਕੀਤਾ, ਮੈਂ ਸਮਝਦਾ ਇਹਨਾਂ ਨੇ ਅਕਾਲ ਤਖਤ ਵਰਗੀ ਜਿਹੜੀ ਮਹਾਨ ਸੰਸਥਾ ਗੁਰੂਆਂ ਦੇ ਕੁਰਬਾਨੀਆਂ ਨਾਲ ਇੱਕ ਸਾਨੂੰ ਸਿਧਾਂਤ ਬਣਾ ਕੇ ਦਿੱਤਾ, ਉਹਨਾਂ ਨੇ ਉਹਨੂੰ ਅੱਜ ਇਹਨਾਂ ਨੇ ਰੋਲ ਕੇ ਰੱਖ ਦਿੱਤਾ ਇੱਕ ਘਟੀਆ ਜਿਹੇ ਵਿਅਕਤੀ ਲਈ। ਬਿਲਕੁਲ ਘਟੀਆ ਜਿਹੇ ਵਿਅਕਤੀ ਦੀਆਂ ਚੰਦ ਵੋਟਾਂ ਲਈ, ਜਿਹੜੀਆਂ ਵੋਟਾਂ ਇਹ ਦੇਖ ਚੁੱਕੇ ਆ ਕਿ ਦਿੱਲੀ 'ਚ ਉਹਨਾਂ ਦੀ ਹੈਲਪ ਨਹੀਂ ਕਰ ਸਕੀਆਂ। ਉਹਦਾ ਬੜਾ ਵੱਡਾ ਦਾਅਵਾ ਸੀ ਕਿ ਮੈਂ ਦਿੱਲੀ 'ਚ ਜਾ ਕੇ ਬੈਠਾ ਕਿ ਮੈਂ ਸਰਸੇ ਨੂੰ ਜਿਤਾਉਣਾ, ਜਿਹੜਾ ਤੱਕੜੀ ਦੇ ਚੋਣ ਨਿਸ਼ਾਨ ਤੇ ਖੜਾ ਸੀ, ਔਰ ਉਹ ਮੂੰਹ ਦੀ ਖਾ ਕੇ ਉੱਥੋਂ ਹਰਿਆ। ਤੋ ਇਹਨੂੰ ਭਰੋਸਾ ਹੀ ਨਹੀਂਗਾ ਗੁਰੂ ਦਾ। ਸਾਰੀ ਮੂਵਮੈਂਟ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਸਿੱਖਾਂ ਦੀ ਜਦੋਜਹਿਦ, ਉਹ ਜਦੋਜਹਿਦ ਤੇ ਕੁਰਬਾਨੀਆਂ ਤੇ ਜਿਹੜਾ ਨੁਕਸਾਨ ਜਾਨੀ ਮਾਲੀ, ਉਹਦੇ ਵਿੱਚ ਜਿਹੜੀ ਜਿੰਨੀ ਵੀ ਪ੍ਰਾਪਤੀ ਸੀ ਸਿੱਖਾਂ ਦੀ, ਉਹ ਸਾਰਿਆਂ ਦੀ ਖੱਟੀ ਖੱਟ ਕੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਅੱਜ ਘਰ ਬੈਠ ਗਿਆ ਰਾਜ ਕਰਕੇ ਤੇ ਲੁੱਟ ਕੇ, ਤੇ ਇਹਨੇ ਮੂਵਮੈਂਟ ਖਤਮ ਕਰ ਦਿੱਤੀ। ਅੱਜ ਸਾਡੀਆਂ ਕੋਈ ਡਿਮਾਂਡ ਨਹੀਂ ਰਹਿ ਗਈ। ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦਾ ਇਹਦੇ ਜ਼ਬਾਨ ਤੇ ਕਦੇ ਸੱਪ ਸੁੰਘਿਆ ਅਜੇ ਤੱਕ ਨਾਂ ਨਹੀਂ ਇਹਨੇ ਲਿਆ। ਨਾਨਕ ਜਿਹੜਾ ਆਨੰਦਪੁਰ ਦਾ ਮਤਾ, ਉਹਦਾ ਇਹਦੀ ਜ਼ਬਾਨ ਤੇ ਕਦੇ ਜ਼ਿਕਰ ਨਹੀਂ ਆਉਂਦਾ। ਆ ਚੰਡੀਗੜ੍ਹ ਇਹਨੂੰ ਕਦੇ ਯਾਦ ਨਹੀਂ, ਚੰਡੀਗੜ੍ਹ ਦਾ ਦਾਅਵਾ ਹੀ ਛੱਡੀ ਬੈਠਾ। ਚੰਡੀਗੜ੍ਹ ਦੇ ਵਿੱਚੋਂ ਪੈਸੇ ਲੈ ਕੇ ਜਿਹੜੇ ਕਿਰਾਏ ਤੇ ਸੀਗੇ ਡਿਪਾਰਟਮੈਂਟ, ਜਿਹੜੇ ਕਿਰਾਏ ਤੇ ਚੰਡੀਗੜ੍ਹ 'ਚ ਰਹਿ ਰਹੇ ਸੀ, ਉਹਨਾਂ ਦੇ ਮਾਲਕਾਂ ਤੋਂ ਪੈਸੇ ਲੈ ਕੇ ਤੇ ਇਹਨਾਂ ਨੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਦੇ ਵਿੱਚ, ਮੋਹਾਲੀ ਦੇ ਵਿੱਚ। ਚੰਡੀਗੜ੍ਹ ਤੋਂ ਦਾਅਵਾ ਹੀ ਛੱਡ ਦਿੱਤਾ, ਅਮਲੀ ਤੌਰ ਤੇ ਦਾਅਵਾ ਛੱਡ ਦਿੱਤਾ। ਤੋ ਅੱਜ ਸਾਰੀ ਕੌਮ ਨੂੰ ਮਰਵਾ ਕੇ ਜੇਲ੍ਹਾਂ ਦੇ ਵਿੱਚ ਛੁਡਵਾ ਕੇ ਤੇ ਅੱਜ ਇਹਨੇ ਜਿਸ ਮੁਕਾਮ ਤੇ ਲਿਆ ਕੇ ਅਕਾਲ ਤਖਤ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਤੇ ਅਕਾਲੀ ਦਲ ਨੂੰ ਖੜਾ ਕਰਤਾ, ਅਸੀਂ ਸੋਚ ਨਹੀਂ ਸਕਦੇ ਕਿ ਅੱਗੇ ਤੋਂ ਕਦੀ ਉੱਠ ਪਾਵਾਂਗੇ ਜਾਂ ਨਹੀਂ ਉੱਠ ਪਾਵਾਂਗੇ। ਜਸਦਾਰ ਜੀ ਇਹ ਸਮਝਦਾ ਸਾਡੇ ਅੱਜ ਸਿੱਖ ਹਿਸਟਰੀ ਦੇ ਵਿੱਚ ਅੱਜ ਕਾਲਾ ਦਿਨ ਹੈ। ਕਾਲਾ, ਬਿਲਕੁਲ ਜੀ, ਇਹ ਕਾਲਾ ਧੱਬਾ ਆ। ਤੇ ਜਥੇਦਾਰ ਕਹਿੰਦਿਆਂ ਹੋਇਆਂ ਵੀ ਇਹਨਾਂ ਨੂੰ ਹੁਣ ਜਿਹੜੇ ਆ ਜੀ ਇਹ ਸੰਗ ਲੱਗਦੀ ਆ ਵੀ ਇਹਨਾਂ ਨੂੰ ਕਿਹਾ ਤੇ ਕਿਹਾ ਕੀ ਜਾਵੇ। ਪਹਿਲਾਂ ਇੱਕ ਮੈਂ ਨਰਸਰੀ ਦੇ ਇੱਕ ਬੂਟਾ ਲੈਣ ਗਿਆ ਤੇ ਮੈਨੂੰ ਉਹ ਨਰਸਰੀ ਦੇ ਮਾਲਕ ਨੇ ਕਿਹਾ ਜੀ ਇਹ ਸਰ ਅਰੂੜ ਸਿੰਘ ਦੇ ਜਿਹੜੇ ਪੈਰੋਕਾਰ ਨੇ ਇਹਨਾਂ ਦਾ ਕੀ ਬਣੂਗਾ। ਤੇ ਮੈਂ ਉਹਨੂੰ ਕਿਹਾ ਜੀ ਮੈਨੂੰ ਤੁਸੀਂ ਸਰ ਅਰੂੜ ਸਿੰਘ ਦਾ ਨਾਂ ਕਿਉਂ ਲਿਆ? ਕਹਿੰਦਾ ਜੀ ਮੈਂ ਜਥੇਦਾਰ ਜਦੋਂ ਕਹਿੰਦਾ ਮੈਨੂੰ ਉਦੋਂ ਮੇਰੀ ਜ਼ਬਾਨ ਕੰਬਣ ਲੱਗ ਪੈਂਦੀ, ਮੈਨੂੰ ਸ਼ਰਮ ਆਉਣ ਲੱਗ ਪਈ ਹੁਣ ਇਹਨਾਂ ਦੀ ਕਰਮ ਤੇ ਕਰਤੂਤ ਤੇ ਜਥੇਦਾਰ ਕਹਿੰਦੇ। ਤੇ ਜਥੇਦਾਰ ਜੀ ਤੁਹਾਨੂੰ ਲੱਗਦਾ ਨਹੀਂ ਹੈ ਵੀ ਇਹ ਜਿਹੜੀ ਇੱਕ ਸੋਚੀ ਸਮਝੀ ਸਾਜ਼ਿਸ਼ ਆ ਜਿਹੜੀ RSS ਨੇ ਜਿਹੜੇ ਆ ਬਾਦਲ ਦੇ ਥਰੂ ਜਿਹੜੀ ਇਹ ਖੇਡੀ ਆ, ਵੀ ਇੱਦਾਂ ਦੇ ਬੰਦਿਆਂ ਨੂੰ ਉੱਥੇ ਲਾ ਦਿੱਤਾ ਜਾਵੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਤੀ ਜਿਹੜਾ ਸਿੱਖਾਂ ਦੇ ਵਿੱਚ ਇੱਕ ਪਿਆਰ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਆਉਂਦਾ, ਸਾਰੇ ਜਾਣੇ ਚਾਅ ਦੇ ਨਾਲ ਦੇਖਦੇ ਸੀ ਵੀ ਪਤਾ ਨਹੀਂ ਅੱਜ ਕੀ ਸਿੱਖ ਕੌਮ ਨੂੰ ਕਿਹਾ ਗਿਆ ਆ। ਹੁਣ ਹਰ ਇੱਕ ਸਿੱਖ ਦੇ ਵਿੱਚ ਇਹ ਆ ਗਿਆ ਵੀ ਹੁਣ ਇਹਨਾਂ ਦੀ ਗੱਲ ਨੂੰ ਮੰਨਿਆ ਜਾਵੇ ਨਾ ਮੰਨਿਆ ਜਾਵੇ, ਕੀ ਕਿਹਾ ਜਾਵੇ। ਇਹਨਾਂ ਨੇ ਇੱਕ ਜਥੇਦਾਰ ਦੇ ਅਹੁਦੇ ਨੂੰ ਬਿਲਕੁਲ ਹੀ ਉਹਨਾਂ ਦੀ ਪੱਟੀ ਮੇਸ ਦਿੱਤੀ ਆ। ਦੇਖੋ ਇਹ ਸ਼ੁਰੂ ਤੋਂ ਹੀ ਇੱਕ ਸੰਸਥਾ ਜਿਹੜੀ ਬਣੀ ਆ ਅਕਾਲ ਤਖਤ, ਇਹਨੂੰ ਕੋਈ ਚੈਲੰਜ ਨਹੀਂ ਕਰ ਪਾਈ ਸਰਕਾਰ ਇਹਦੇ ਸਿਧਾਂਤ ਨੂੰ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਬਖਸ਼ਾਂ ਸੀਗੀਆਂ ਜਿਹੜੀ ਇਸ ਨੂੰ ਕੋਈ ਚੈਲੰਜ ਨਹੀਂ। ਲੇਕਿਨ ਹਰੇਕ ਸਰਕਾਰ ਨੇ ਇਹਦੇ ਸਰਬਰਾਹ ਨੂੰ ਖਰੀਦਿਆ ਜੀ। ਹਰੇਕ ਸਰਕਾਰ ਦੀ ਕੋਸ਼ਿਸ਼ ਹੋਈ ਇਹਦਾ ਜਥੇਦਾਰ ਖਰੀਦਿਆ ਜਾਵੇ ਤੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਜ਼ਿਆਦਾ ਨਜਾਇਜ਼ ਫਾਇਦਾ ਉਠਾਇਆ ਜਿਹੜਾ ਸਰਕਾਰ ਦੇ ਇਹਨਾਂ ਗ੍ਰੰਥੀਆਂ ਤੋਂ, ਪਹਿਲਾਂ ਪੂਰਨ ਸਿੰਘ ਤੋਂ, ਫਿਰ ਵਦੰਤੀ ਤੋਂ, ਫਿਰ ਇਹ ਗੁਰਬਚਨ ਸਿੰਘ ਤੋਂ ਜੀ। ਔਰ ਇਹਨਾਂ ਗ੍ਰੰਥੀਆਂ ਨੂੰ ਇੱਕ ਵਾਰੀ ਵੀ ਨਹੀਂ ਇਹ ਅਹਿਸਾਸ ਹੋਇਆ ਕਿ ਪੂਰਨ ਸਿੰਘ ਦਾ ਜੋ ਹਾਲ ਹੋਇਆ ਉਹ ਮੇਰਾ ਹੋਣਾ ਹੈ। ਫਿਰ ਉਹ ਛਾਲ ਮਾਰ ਕੇ ਅੱਗੇ ਜਾ ਕੇ ਚੜ੍ਹ ਜਾਂਦਾ ਤਖਤ ਤੇ ਵਦੰਤੀ ਕਿ ਮੈਂ ਇਹਦੇ ਨੂੰ ਜ਼ਿਆਦਾ ਵਫਾਦਾਰ ਮੈਂ ਦਿਖਾਊਂਗਾ। ਫਿਰ ਉਹਦਾ ਜਦੋਂ ਉਹਨੂੰ ਬੇਇੱਜ਼ਤ ਕਰਕੇ ਕੱਢਿਆ, ਫਿਰ ਇਹ ਕੁੜਮੋ ਦਾ ਉਹ ਕੁੜਮਾਈ ਛੱਡ ਕੇ ਤੇ ਉਹ ਤਖਤ ਤੇ ਬਹਿ ਜਾਂਦਾ ਜੀ। ਅੱਜ ਉਹਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਸਾਰੀ ਵਰਲਡ ਦੇ ਵਿੱਚ ਸਿੱਖਾਂ ਦੇ ਵੱਲੋਂ, ਉਹਨਾਂ ਦੇ ਉੱਥੇ ਜਿੱਥੇ ਵੀ ਜਾ ਕੇ ਬੋਲਦਾ ਤੇ ਉੱਥੇ ਇਹਨੂੰ ਜਿਸ ਤਰ੍ਹਾਂ ਛਿੱਤਰ ਮਾਰਨ ਤਾਂ ਹੀ ਜਾਂਦੇ ਆ, ਪਰ ਇਸ ਬੰਦੇ ਨੂੰ ਜਰਾ ਨਹੀਂ ਲੱਗੀ ਕਿ ਮੈਂ ਕੀ ਕਰ ਰਿਹਾ ਜਾਂ ਮੈਂ ਕੀ ਕਮਾਊਂਗਾ। ਇਹਨੂੰ ਸਿਰਫ ਇਹ ਆ
ਕਿ 4 ਛਿੱਲੜ ਮਿਲ ਜਾਣ ਭਾਵੇਂ ਜੋ ਮਰਜ਼ੀ ਹੋ ਜੇ, ਜੇ ਦਿਨ ਮੁੜ ਕੇ ਆਉਣੇ ਨਹੀਂ ਸਾਡੇ ਤੇ ਜੀ। ਪਰ ਇਹ ਤੇ ਵਾਕਈ ਗੱਲ ਆ ਕਿ ਇਹ ਸਾਲ 1.5 ਸਾਲ ਦੀ ਖੇਡ ਆ, ਦਿਨ ਵਾਕਿਆ ਹੀ ਨਹੀਂ ਹੋਣੇ। ਮੈਂ ਮਹਿਸੂਸ ਕਰਦਾ ਅੱਜ ਕਿ ਸਿੱਖ ਕੌਮ ਜਿਹੜੀ ਵਾਕਿਆ ਸੁੱਤੇ ਪਈ ਆ। ਮੈਂ ਕਈ ਵਾਰੀ ਆਪਣੇ ਭਾਸ਼ਣਾਂ 'ਚ ਸਿੱਖਾਂ ਨੂੰ ਇਹ ਚੇਤਾਵਨੀ ਦਿੱਤੀ ਹੈ, ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਕੇ ਰੇ ਜਨ ਉਥਾਰੇ ਦੱਬਿਓ ਸੁੱਤਿਆਂ ਗਈ ਵਹਾਏ, ਕਿਤੇ ਸਾਡੀ ਸੁੱਤਿਆਂ ਹੀ ਨਾ ਬੀਤ ਜਾਵੇ। ਮੈਨੂੰ ਲੱਗਦਾ ਸਾਡੀ ਸੁੱਤਿਆਂ ਹੀ ਬੀਤਦੀ ਜਾ ਰਹੀ ਹੈ। ਅੱਜ ਮੈਂ ਸੋਚ ਰਿਹਾ ਕਿ ਜਿਹੜੇ ਸਾਡੇ ਵੱਡੇ ਵੱਡੇ ਲੀਡਰ ਖਾਉਣ ਵਾਲੇ, ਆਪੋਜੀਸ਼ਨ ਦੇ ਲੀਡਰ ਖਾਉਣ ਵਾਲੇ, ਜਿਹੜੇ ਵੱਡੇ ਵੱਡੇ ਧਰਾੜ ਸਿੱਖ ਨੇ, ਜਿਹੜੇ ਕਦੀ ਕਰੋੜਾਂ ਰੁਪਈਆ ਖਰਚ ਕਰਦੇ ਨੇ ਧਰਮ ਪ੍ਰਚਾਰ ਤੇ, ਕੋਈ ਪਹਾੜੀਆਂ ਨੂੰ ਸਿੱਖ ਸਜਾਉਣ ਤੇ ਲੱਗਾ ਹੋਇਆ, ਕੋਈ ਮੁਰਾਦਾਬਾਦ ਦੇ ਬਈਆਂ ਨੂੰ ਸਿੰਘ ਸਜਾਉਣ 'ਚ ਲੱਗਾ ਹੋਇਆ, ਕੋਈ ਕਿਸੇ ਤਰ੍ਹਾਂ ਦਾ ਪ੍ਰਚਾਰ 'ਚ ਕਰੋੜਾਂ ਰੁਪਈਏ ਖਰਚ ਕਰ ਰਹੇ ਨੇ। ਲੇਕਿਨ ਮੈਨੂੰ ਲੱਗਦਾ ਕਿ ਅੱਜ ਜਿਹੜੇ ਸਿੱਖਾਂ ਨੂੰ ਅਜੇ ਤੱਕ ਨਹੀਂ ਮਹਿਸੂਸ ਹੋਇਆ ਕਿ ਇਹਨਾਂ ਦਾ ਇੱਕੋ ਇੱਕ ਏਜੰਡਾ ਹੋਣਾ ਚਾਹੀਦਾ। ਅੱਜ ਸਿੱਖਾਂ ਨੂੰ ਹਰੇਕ ਜਿੰਨੀ ਵੀ ਮੂਵਮੈਂਟ ਆ, ਜੋ ਉਹਦੇ ਵਿੱਚ ਕੋਈ ਜਿੰਨਾ ਵੀ ਕਿਸੇ ਦਾ ਰੋਲ ਆ, ਕੋਈ ਸੰਸਥਾ ਆ, ਕੋਈ ਡੇਰਾ ਆ, ਕੋਈ ਦਲ ਆ, ਕੋਈ ਸੁਸਾਇਟੀ ਆ, ਉਹਨਾਂ ਦਾ ਜਾਂ ਸਿੰਘ ਸਭਾਵਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ, ਇਹਨਾਂ ਸਾਰਿਆਂ ਦਾ ਇੱਕ ਏਜੰਡਾ ਹੋਣਾ ਚਾਹੀਦਾ, ਇੱਕੋ ਇੱਕ ਏਜੰਡਾ ਕਿ ਬਾਦਲ ਪਰਿਵਾਰ ਭਜਾਓ ਤੇ ਕਮੇਟੀ ਤੇ ਅਕਾਲ ਤਖਤ ਬਚਾਓ। ਕਮੇਟੀ, ਅਕਾਲ ਤਖਤ, ਅਕਾਲੀ ਦਲ ਬਚੂਗਾ ਤੇ ਸਾਡੀ ਕੌਮ ਜਿਹੜੀ ਅੱਗੋਂ ਲੀਹ ਤੇ ਤੁਰ ਸਕਦੀ ਆ ਜਾਂ ਆਪਣੇ ਆਪ ਨੂੰ ਸੰਭਾਲ ਸਕਦੀ, ਵਰਨਾ ਅਬ ਕੇ ਛੁੱਟ ਕੇ ਠੌਰ ਨਾ ਠਾਇਓ, ਫਿਰ ਕਿਤੇ ਮੌਕਾ ਨਹੀਂ ਮਿਲਣਾ। ਲੇਕਿਨ ਉਸ ਪਾਸੇ ਧਿਆਨ ਨਹੀਂ ਜਾ ਰਿਹਾ। ਸਾਰੇ ਆਪੋ ਆਪਣੇ ਸਵਾਰਥ ਨੂੰ ਦੇਖਦੇ ਕਿ ਮੇਰਾ ਮੁਕਾਮ ਕਿਹੜਾ ਤੇ ਮੈਂ ਉਹਨੂੰ ਕਿਵੇਂ ਹਾਸਲ ਕਰਾਂ। ਲੇਕਿਨ ਗੁਰੂ ਸਾਹਿਬ ਜੀ ਨੇ ਜਿਹੜੇ 250 ਸਾਲ ਜੱਦੋ ਜਹਿਦ ਤੇ ਕੁਰਬਾਨੀਆਂ ਕਰਕੇ ਸਾਨੂੰ ਸਿਧਾਂਤ ਦੇ ਕੇ ਗਏ, ਉਹ ਸਿਧਾਂਤ ਅੱਜ ਸੁਰੱਖਿਅਤ ਨਹੀਂ। ਅੱਜ ਸਿਧਾਂਤ ਉਹ ਅੱਜ ਸਾਡੀਆਂ ਅੱਖਾਂ ਸਾਹਮਣੇ ਬੇਇੱਜ਼ਤ ਹੁੰਦੇ, ਬੇਆਬਰੂ ਹੋ ਰਹੇ ਨੇ, ਪਰ ਸਾਡੇ ਕੰਨ ਤੇ ਜੂੰ ਨਹੀਂ ਸਰਕਦੀ ਪਈ। ਅਸੀਂ ਸਾਰਾ ਜਿਹੜਾ ਆਪਣਾ ਸਮਾਂ ਆ ਉਹ ਸਮਾਂ ਵੇਸਟ ਕਰੀ ਜਾ ਰਹੇ ਆ, ਪੈਸਾ ਵੇਸਟ ਕਰ ਰਹੇ ਆ, ਤਾਕਤ ਵੇਸਟ ਕਰ ਰਹੇ ਆ, ਆਪਣੀ ਐਨਰਜੀ ਵੇਸਟ ਖਰਾਬ ਕਰ ਰਹੇ ਆ, ਵੇਸਟ ਕਰ ਰਹੇ ਅਸੀਂ। ਜਿਹੜਾ ਕੰਮ ਸਾਨੂੰ ਕਰਨਾ ਚਾਹੀਦਾ ਉਹ ਇੱਕੋ ਇੱਕ ਏਜੰਡਾ ਹੋਣਾ ਚਾਹੀਦਾ ਹਰੇਕ ਸਿੱਖ ਦਾ ਕਿ ਕਿਵੇਂ ਅਸੀਂ ਕਮੇਟੀ ਤੋਂ ਖੋਹਣੀ ਆ, ਪ੍ਰਕਾਸ਼ ਸਿੰਘ ਬਾਦਲ ਤੋਂ, ਇਹਦੇ ਪਰਿਵਾਰ ਤੋਂ, ਕਿਸ ਤਰ੍ਹਾਂ ਅਸੀਂ ਅਕਾਲੀ ਦਲ ਦੀ ਜਾਨ ਬਚਾਉਣੀ ਆ, ਕਿਸ ਤਰ੍ਹਾਂ ਅਸੀਂ ਅਕਾਲ ਤਖਤ ਵਰਗੀ ਸੰਸਥਾ ਬਚਾਉਣੀ ਆ। ਜੀ ਬਿਲਕੁਲ ਜਥੇਦਾਰ ਜੀ, ਇਹ ਸਹੀ ਗੱਲ ਆਖੀ ਵੀ ਕਿਸ ਤਰੀਕੇ ਦੇ ਨਾਲ ਹੁਣ ਆਪਾਂ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਜਿਹੜੇ ਆ ਟੁੱਕੜ ਬੋਚਾਂ ਤੋਂ ਕਿੱਦਾਂ ਜਿਹੜਾ ਜੀ ਉਹਨਾਂ ਨੂੰ ਆਪਾਂ ਬਚਾਇਆ। ਮਾਮੂਲੀ ਜੀ ਗੱਲ ਆ, ਇਹ ਸਿੱਖਾਂ ਵਾਸਤੇ ਮਾਮੂਲੀ ਜੀ ਗੱਲ ਆ। ਜਿੰਨੀ ਸਿੱਖਾਂ ਦੀ ਵਿੱਚ ਜੱਦੋ ਜਹਿਦ ਆ, ਜਿੰਨਾ ਗੁੱਸਾ ਆ, ਜਿੰਨਾ ਰੰਜ ਆ, ਜਿੰਨਾ ਉਹਨਾਂ ਨੇ ਵਿਖਾਇਆ ਆਪਣਾ ਵੀਰ ਰਸ ਦਿਖਾਇਆ ਬਾਹਰ ਵਿਦੇਸ਼ਾਂ ਦੇ ਵਿੱਚ, ਜਿੰਨਾ ਪੰਜਾਬ ਦੇ ਵਿੱਚ WhatsApp ਤੇ ਅਸੀਂ ਦੇਖ ਰਹੇ ਬਾਦਲ ਦੇ ਵਿਰੁੱਧ ਗੁੱਸਾ ਹੈ। ਲੇਕਿਨ ਇੱਕ ਸੰਸਥਾ ਦੇ ਤੌਰ ਤੇ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਕੱਤਰ ਹੋਣ ਦੇ ਤੌਰ ਤੇ, ਇੱਕ ਦਲ ਦੇ ਆਗੂ ਹੋਣ ਦੇ ਤੌਰ ਤੇ ਇਹ ਅਸੀਂ ਨਹੀਂ ਸੋਚ ਰਹੇ, ਅਸੀਂ ਉਹ ਅਗਵਾਈ ਨਹੀਂ ਦੇ ਰਹੇ, ਅਸੀਂ ਉਸ ਏਜੰਡੇ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ। ਕੇਵਲ ਇਹ ਕਿ ਸਰਕਾਰ ਮਿਲ ਜਾਵੇ, ਕਿਵੇਂ ਅਸੀਂ CM ਬਣ ਜਾਈਏ। ਪੜ੍ਹੇ ਲਿਖੇ ਵਿਦਵਾਨ ਬੰਦੇ ਵੀ ਇਹ ਸੋਚੀ ਜਾ ਰਹੇ ਨੇ ਕਿ CM ਕਿਵੇਂ ਬਣੀਏ। ਕੇਜਰੀਵਾਲ ਬਣ ਗਿਆ, ਅਸੀਂ ਕਿਉਂ ਨਹੀਂ ਬਣ ਸਕਦੇ? ਪਰ ਇਹ ਨਹੀਂ ਸੋਚਦੇ ਕਿ ਇੱਕ ਪ੍ਰਬੰਧਕ ਕਮੇਟੀ ਦੀ ਵੋਟ ਆ, ਜਿਹੜੀ ਅੱਧੀ ਵੋਟ ਬਿਲਕੁਲ ਬਾਦਲ ਦੇ ਵਿਰੁੱਧ ਪਈ ਹੋਈ ਆ, ਉਹਨੂੰ ਕੋਈ ਚੁੱਕਣ ਵਾਲਾ ਨਹੀਂ। ਵੋਟ ਅਸੀਂ ਕਿਉਂ ਨਹੀਂ ਲੈ ਕੇ ਤੁਰਦੇ? ਵੋਟ ਲੈ ਕੇ ਅਸੀਂ ਇੱਕ ਮੂਵਮੈਂਟ ਬਣਾ ਕੇ ਤੇ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੇ ਅਕਾਲ ਤਖਤ ਕਿਉਂ ਨਹੀਂ ਖੋਹਦੇ? ਇਹ ਕਿਤੇ ਨਹੀਂ ਮੈਂ ਦੇਖ ਰਿਹਾ, ਕਿਸੇ ਦੇ ਵਿੱਚੋਂ ਇਹ ਮੈਨੂੰ ਸਮੈਲ ਨਹੀਂ ਆ ਰਹੀ। ਮੈਂ ਹੈਰਾਨ ਆ ਕਿ ਸਾਡੀ ਸਿੱਖ ਕੌਮ ਜਿਹੜੀ ਆ ਉਹਦੀ ਰਾਜਨੀਤੀ ਕਿਸ ਤਰ੍ਹਾਂ ਦੀ ਆ। ਜੀ ਅਤੇ ਵੇਖਿਆ ਜਾਵੇ ਤਾਂ ਜਦੋਂ ਕੋਈ ਹੋਰ ਮੁੱਦੇ ਹੁੰਦੇ ਤਾਂ ਜਿਹੜੀਆਂ ਇਹ ਸਾਧਾਂ ਦਾ ਜਿਹੜਾ ਇਹ ਲਾਣਾ ਆ ਤੇ ਬਾਕੀ ਜਿਹੜੀਆਂ ਆ ਉਹ ਲਾਣਾ ਅੱਜ ਪਾਣੀ ਮਾਰੀ ਖੇਤੀ ਸਾਬਤ ਹੋ ਰਹੀ ਆ। ਜਿਹੜੀ ਪਾਣੀ ਮਾਰੀ ਖੇਤੀ ਹੁੰਦੀ ਆ ਨਾ, ਜਿਹਨੂੰ ਪਾਣੀ ਲੋੜੋਂ ਵੱਧ ਮਿਲ ਜਾਂਦਾ, ਉਹ ਪਾਣੀ ਮਾਰੀ ਖੇਤੀ ਸਾਬਤ ਹੋ ਰਹੀ ਆ। ਇਹ ਨਿੱਕੇ ਪੈਸੇ ਦਾ ਸਾਡਾ ਨੁਕਸਾਨ, ਫਾਇਦਾ ਤੇ ਕੀ ਕਰ ਰਿਹਾ, ਨੁਕਸਾਨ ਕਰ ਰਿਹਾ। ਇਹਨਾਂ ਤੋਂ ਸਾਨੂੰ ਕੋਈ ਸਟੈਂਡ ਦੀ ਆਸ ਨਹੀਂ। ਬਾਬਾ ਵੀਰ ਸਿੰਘ ਵਰਗੇ ਸੰਤ ਹੋ ਗਏ ਇਤਿਹਾਸ ਦੇ ਵਿੱਚ, ਬਾਬਾ ਵੀਰ ਸਿੰਘ ਵਰਗੇ ਹੋ ਗਏ, ਬਾਬਾ ਆਨੰਦ ਸਿੰਘ ਵਰਗੇ ਹੋ ਗਏ, ਈਸ਼ਰ ਸਿੰਘ ਵਰਗੇ ਹੋ ਗਏ, ਬਾਬਾ ਅਤਰ ਸਿੰਘ ਵਰਗੇ ਹੋ ਗਏ। ਇਹ ਸੰਤ ਹੋ ਗਏ ਕਮਾਈ ਕਰਕੇ, ਸਾਧਨਾ ਕਰਕੇ। ਅੱਜ ਉਹਨਾਂ ਦੇ ਨਾਵਾਂ ਤੇ ਸੰਸਥਾਵਾਂ ਨੇ ਤੇ ਉਹ ਸੰਸਥਾਵਾਂ ਕਮਾਈਆਂ ਦੇ ਅੱਡੇ ਬਣੇ ਹੋਏ ਨੇ। ਅੱਜ ਸੰਤ ਪੁਣਾ ਖਤਮ ਹੋ ਗਿਆ। ਅੱਜ ਮੈਨੂੰ ਨਹੀਂ ਲੱਗਦਾ ਬਿਜ਼ਨਸ ਬਣ ਕੇ ਰਹਿ ਗਿਆ। ਸਿੰਘ ਵਰਗਾ ਲੱਤ ਗੱਡ ਕੇ ਖਲੋਵੇ ਤੇ ਕਵੇ ਕਿ ਹਾਂ ਕੋਈ ਮਾਈ ਦਾ ਲਾਲ ਹੈ ਤੇ ਮੈਦਾਨ ਦੇ ਵਿੱਚ ਆਵੇ। ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ।
ਜੀ ਤੇ ਇਹਨਾਂ ਸੰਤਾਂ ਤੋਂ ਆਸ ਰੱਖਣੀ, ਇੱਕ ਕਥਾ ਸੁਣ ਲਓ, ਝੂਠੀਆਂ ਕਥਾਵਾਂ ਸੁਣ ਲਓ, ਇਹਨਾਂ ਦੇ ਉੱਤੋਂ ਇਹਨਾਂ ਕੋਲ ਜਿਹੜੀਆਂ ਸਾਖੀਆਂ ਸੁਣ ਲਓ, ਕਰਾਮਾਤੀ ਸਾਖੀਆਂ ਸੁਣ ਲਓ, ਵਾਹਵਾ ਕਰ ਲਓ, ਸਤਨਾਮ ਵਾਹਿਗੁਰੂ ਦਾ ਜਾਪ ਜਪਾ ਲਓ, ਇਸ ਤੋਂ ਵੱਧ ਇਹਨਾਂ ਦੇ ਪੱਲੇ ਕੱਖ ਨਹੀਂ ਜੀ। ਸਟੈਂਡ ਕੋਈ ਨਹੀਂ ਰਿਹਾ ਕਰਮ ਕਰਕੇ, ਸਟੈਂਡ ਕਰਕੇ, ਆਪਣੀ ਅਣਖ ਕਰਕੇ ਜਾਂ ਆਪਣੇ ਕਿਰਦਾਰ ਕਰਕੇ ਜਾਂ ਅਖਲਾਕ ਕਰਕੇ ਇਹ ਜ਼ੀਰੋ ਨੇ ਅੱਜ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਤੇ ਜਸਦਾਰ ਜੀ ਤੁਸੀਂ ਕੀ ਸੋਚਦੇ ਆ ਵੀ ਕੋਈ ਹੱਲ ਹੈਗਾ ਆ ਵੀ ਕੋਈ ਕਿਤੇ ਕਿਸੇ ਜਗ੍ਹਾ ਦੇ ਉੱਤੇ ਸਰਬੱਤ ਖਾਲਸਾ ਬੁਲਾ ਕੇ ਕੁਛ ਇਦਾਂ ਹੋ ਸਕੇ? ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਇੱਕ ਗੱਲ ਦੱਸ ਰਿਹਾ ਕਿ ਲੋਕੀ ਉਕਤਾਏ ਪਏ ਨੇ, ਅੱਕੇ ਪਏ ਨੇ ਇਸ ਟੱਬਰ ਕੋਲੋਂ ਜੀ ਜੀ। ਲੇਕਿਨ ਜਿਹੜੇ ਲੋਕਾਂ ਨੇ ਅੱਗੇ ਲੱਗ ਕੇ, ਜਿਨ੍ਹਾਂ ਕੋਲ 4 ਪੈਸੇ ਨੇ, ਜਿਹੜੇ ਚੱਲ ਸਕਦੇ ਨੇ, ਕਰ ਸਕਦੇ ਨੇ, ਉਹਨਾਂ ਦਾ ਧਿਆਨ ਹੀ ਨਹੀਂ ਇਸ ਪਾਸੇ। ਉਹਨਾਂ ਦਾ ਧਿਆਨ ਹੈ ਕਿ ਸਿੱਧੀ CM ਦੀ ਸੀਟ ਮਿਲੇ ਤੇ ਅਸੀਂ ਰਾਜ ਕਰੀਏ, ਫਿਰ ਇਹਨਾਂ ਗ੍ਰੰਥੀਆਂ ਨੂੰ, ਇਹਨਾਂ ਨੂੰ ਕੱਢ ਕੇ ਦੂਸਰੇ ਗ੍ਰੰਥੀ ਅਸੀਂ ਰੱਖੀਏ, ਆਪਣਾ ਹੁਕਮ ਚਲਾਈਏ। ਜੀ ਜੀ। ਗੁਰੂ ਦੇ ਸਿਧਾਂਤ ਨੂੰ ਬਚਾਉਣ ਲਈ ਜਾਂ ਗੁਰੂ ਦੀ ਪਰੰਪਰਾ ਨੂੰ ਜਾਂ ਉਹਦੇ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਪ੍ਰਾਤਨ ਅਕਾਲੀਆਂ ਦੀ ਤਰ੍ਹਾਂ ਅੱਜ ਸੋਚ ਖਤਮ ਹੋ ਚੁੱਕੀ ਸਿੱਖਾਂ ਦੀ। ਬਿਲਕੁਲ ਜੀ। ਪ੍ਰਾਤਨ ਅਕਾਲੀਆਂ ਨੇ ਜਿਹੜੀ ਸੋਚ ਬਣਾ ਕੇ ਅਕਾਲੀ ਦਲ ਬਣਾਇਆ, ਇੱਕ ਲੱਖ ਵੱਖ-ਵੱਖ ਸੁਸਾਇਟੀਆਂ ਭੰਗ ਕਰਕੇ, ਵੱਖ-ਵੱਖ ਦੀਵਾਨ ਭੰਗ ਕਰਕੇ ਇੱਕ ਅਕਾਲੀ ਦਲ ਬਣਾ ਕੇ ਪ੍ਰਬੰਧਕ ਕਮੇਟੀ ਮਹੰਤਾਂ ਤੋਂ ਆਜ਼ਾਦ ਕਰਾ ਕੇ ਇੱਕ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਹਮਲਾ ਮਾਰਿਆ ਸੀ। ਅੱਜ ਪੂਰੀ ਦੀ ਪੂਰੀ ਭਰਾ ਕੇ ਪ੍ਰਕਾਸ਼ ਸਿੰਘ ਬਾਦਲ ਉਸ ਨੂੰ ਵਰਤ ਗਿਆ, ਆਪਣੇ ਪਰਿਵਾਰ ਨੂੰ ਪਾਲਣ ਚ ਲੈ ਕੇ ਉਹ ਕਾਮਯਾਬ ਹੋਇਆ, ਕੌਮ ਉਹ ਚ ਗਰਕ ਹੋ ਗਈ ਜੀ। ਬਿਲਕੁਲ। ਤੇ ਸਾਡੀ ਪ੍ਰਬੰਧਕ ਕਮੇਟੀ ਤੋਂ ਦੇ ਕੋਲ ਕੋਈ ਹਸਪੀਟਲ ਨਹੀਂ ਜਿਹਦਾ ਨਾਮ ਹੋਵੇ, ਜਿਹਦੇ ਚੋਂ ਕਿਸੇ ਗਰੀਬ ਦਾ ਭਲਾ ਹੋ ਸਕੇ, ਇਲਾਜ ਹੋ ਸਕੇ। ਕੋਈ ਸਕੂਲ ਨਹੀਂ ਜਿਹਦਾ ਅਸੀਂ ਨਾਂ ਲੈ ਸਕੀਏ ਕਿ ਇਸ ਸਕੂਲ ਦਾ ਬੱਚਾ ਇੰਨੇ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਇਆ, ਜਾਂ ਪੰਜਾਬ ਚੋਂ ਦੂਜੇ ਨੰਬਰ ਤੇ ਆਇਆ, ਜਾਂ ਤੀਜੇ ਨੰਬਰ ਤੇ ਆਇਆ। ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਜਿਹਦੇ 'ਚ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਦਾ ਸਿੱਖ ਬੱਚਾ ਮਹਿਸੂਸ ਕਰ ਸਕੇ ਕਿ ਮੇਰੇ ਕੋਲ ਪੈਸੇ ਨਹੀਂ ਤੇ ਕੀ ਹੋਇਆ, ਮੇਰੇ ਨੰਬਰ ਚੰਗੇ, ਮੈਨੂੰ ਕਮੇਟੀ ਪੜ੍ਹਾ ਦੋਗੇ। ਕਦੀ ਪ੍ਰਤਾਪ ਸਿੰਘ ਕੈਰੋਂ ਵਰਗੇ ਅਮਰੀਕਾ 'ਚ ਇਸ ਕਮੇਟੀ ਦੀ ਸਕਾਲਰਸ਼ਿਪ ਤੇ ਪੜ੍ਹ ਕੇ ਆਏ, ਜੀ ਜੀ, CM ਬਣੇ ਇੱਥੋਂ ਦੇ। ਕਦੀ ਉਹਦਾ ਭਰਾ ਰੂਸ ਦੇ ਵਿੱਚ ਜਾ ਕੇ ਪੜ੍ਹ ਕੇ ਆਇਆ, ਸਕਾਲਰਸ਼ਿਪ ਪ੍ਰਬੰਧਕ ਕਮੇਟੀ ਨੇ ਦਿੱਤੀ। ਅੱਜ ਇਹਨਾਂ ਨੂੰ ਕੀ ਮੌਤ ਪੈਂਦੀ, ਅੱਜ ਕਿਉਂ ਨਹੀਂ ਦਿੰਦੇ? ਅੱਜ ਇਹ ਅਰਬਾਂ ਰੁਪਈਆ ਜਿਹੜਾ ਆਪਣੀ ਰਾਜਨੀਤੀ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਦੀ ਤੇ ਲਾਈ ਜਾ ਰਿਹਾ, ਔਰ ਸਿੱਧੇ ਪੈਸੇ ਕੱਢੀ ਜਾ ਰਿਹਾ, ਕੋਈ ਪੁੱਛਣ ਵਾਲਾ ਨਹੀਂ ਜੀ। ਤੁਸੀਂ ਕਦੀ ਸੁਣਿਆ ਕੋਈ CEO ਹੋਵੇ ਤੇ 8 ਲੱਖ ਰੁਪਈਆ ਤਨਖਾਹ ਲਵੇ ਪ੍ਰਬੰਧਕ ਕਮੇਟੀ ਚੋਂ? ਦੇਖ ਲਓ ਜੀ। ਜੀ, ਬੇੜਾ ਗਰਕ ਕਰਨਾ। ਕੀ ਉਹਦਾ ਹਿਸਾਬ ਕਿਤਾਬ ਆ, ਕੀ ਉਹਦੇ ਵਿੱਚ ਵੱਖਰੀ ਗੱਲ ਉਹਨਾਂ ਦਾ? ਇਹ ਤੇ ਅਨਪੜ੍ਹ ਬੰਦਾ ਬਿਠਾ ਦਿਓ ਤੇ ਉਹ ਵੀ ਪ੍ਰਬੰਧਕ ਕਮੇਟੀ ਦਾ ਤੋਂ ਚੰਗਾ ਹਿਸਾਬ ਕਰਕੇ ਤੇ ਚੰਗੀ ਜਾਣਕਾਰੀ ਦਊਗਾ। ਇਹ ਤੇ ਲੁੱਟ ਕੇ ਲੈ ਗਏ ਸਾਨੂੰ ਸਾਰਾ ਕੁਛ ਹੀ। ਕੰਮ ਕਰਾਉਂਦੇ ਨੇ ਆਪਣੀ ਕਾਲੀ ਕਮਾਈ ਨੂੰ ਵਾਈਟ ਕਰਨ ਲਈ ਕੰਮ ਲੈਂਦੇ ਨੇ ਆਪ, ਤੇ ਪੈਸਾ ਦੇ ਰਹੀ ਹੈ ਗੁਰੂ ਘਰ ਦੀ ਕਮੇਟੀ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਲੈਕਸ਼ਨਾਂ ਦੇ ਵਿੱਚ ਵੀ ਇੱਥੋਂ ਹੀ ਜਾਂਦਾ, ਲੰਗਰ ਵੀ ਇੱਥੋਂ ਦਾ ਵਰਤਦੇ ਆ। 300 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਡਰਾਈਵਰ ਤੇ ਮੁਲਾਜ਼ਮ, ਜਿਹੜੇ ਡਰਾਈਵਰ ਦੇ ਤੌਰ ਤੇ, ਲਾਂਗਰੀ ਦੇ ਤੌਰ ਤੇ, ਗਨਮੈਨ ਦੇ ਤੌਰ ਤੇ, ਸੇਵਾਦਾਰ ਦੇ ਤੌਰ ਤੇ ਇਹਨਾਂ ਲੀਡਰਾਂ ਦੇ ਘਰਾਂ 'ਚ ਉਹ ਵਿਚਾਰੇ ਸੇਵਾ ਕਰਦੇ ਨੇ। ਜੀ ਜੀ, ਉਹਨਾਂ ਨੂੰ ਗੁਰੂ ਗ੍ਰੰਥ ਰਾਮਦਾਸ ਦੇ ਖਜ਼ਾਨੇ 'ਚੋਂ ਮਿਲਦੀ ਹੈ। ਜੀ ਜੀ। ਤੇ ਇਹਨਾਂ ਤੇ ਇੰਨਾ ਮਿਸਯੂਜ ਕੀਤਾ, ਜ਼ਮੀਨਾਂ ਇਹਨਾਂ ਖਾਲੀਆਂ ਲੀਜ਼ ਤੇ ਲੈ ਕੇ, ਗੋਲ ਕੇ ਇਹਨਾਂ ਨੇ ਨਹੀਂ ਛੱਡੀ। ਸਾਡੇ ਪੱਲੇ ਕੀ ਆ ਜੀ, ਇੱਕੋ ਇੱਕ ਤਰੀਕਾ ਆ ਕਿ ਹਰੇਕ ਸਿੱਖ ਜਿਹੜਾ ਤਿਆਰ ਬੈਠਾ ਜੀ। ਅੱਜ ਇੱਕੋ ਇੱਕ ਲੜਾਈ ਆ, ਪ੍ਰਬੰਧਕ ਕਮੇਟੀ ਦੀ ਲੜਾਈ, ਜਿਹਦੇ ਚ 50% ਵੋਟ ਵੱਟ ਤੇ ਪਈ ਆ, ਤੇ ਤੁਸੀਂ ਜੇਬ ਚ ਪਾ ਕੇ ਤੁਰਦੇ ਹੋ ਜਦੋਂ ਲੜਾਈ ਲੜਨ ਲਈ ਤੁਰੋ। ਲੇਕਿਨ ਸਾਡੀਆਂ ਮੈਂ ਬਾਹਰ ਦੇ ਲੋਕਾਂ ਤੇ ਵੀ ਹੈਰਾਨ ਆ ਕਿ ਹੋਰ ਪਾਸੇ ਕਰੋੜਾਂ ਰੁਪਈਆ ਖਰਚਾ ਕਰੀ ਜਾ ਰਹੇ ਨੇ, ਲੇਕਿਨ ਇਸ ਪਾਸੇ ਇਹਨੂੰ ਏਜੰਡਾ ਬਣਾ ਕੇ ਨਹੀਂ ਕੰਮ ਕਰ ਰਹੇ ਜੀ। ਇਹ ਪ੍ਰਬੰਧਕ ਕਮੇਟੀ ਤੇ ਅੱਜ ਸਾਡੀ ਸਿੱਖਾਂ 'ਚ ਐਮਰਜੈਂਸੀ ਲੱਗ ਜਾਣੀ ਚਾਹੀਦੀ ਆ ਕਿ ਸਾਡੀ ਇੱਕੋ ਇੱਕ ਮੁੱਦਾ, ਇੱਕੋ ਇੱਕ ਡਿਮਾਂਡ, ਇੱਕੋ ਇੱਕ ਸਾਡੀ ਪ੍ਰਾਪਤੀ ਹੋਊਗੀ ਕਿ ਅਸੀਂ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਤੇ ਅਕਾਲੀ ਦਲ ਨੂੰ ਕਿਵੇਂ ਬਾਦਲ ਪਰਿਵਾਰ ਦੇ ਵਿੱਚੋਂ ਬਚਾਉਣਾ ਜੀ। ਬਿਲਕੁਲ, ਇਹ ਹੁਣ ਸਾਡਾ ਮਸਲਾ ਹੱਲ ਹੁੰਦਾ। ਸਿੱਖਾਂ ਨੂੰ ਇਹ ਚੀਜ਼ ਨੂੰ ਹੁਣ ਸੋਚਣ ਦੀ ਲੋੜ ਹੈ। ਜਿੱਥੇ ਵੀ ਇਹ ਮਿਲਣ ਤੇ ਇਹਨਾਂ ਨੂੰ ਜਿਹੜਾ ਆਪਣਾ ਰੋਸ ਆ ਜ਼ਰੂਰ ਦਿਖਾਉਣ। ਰਾਮ ਰਹੀਮ ਨੂੰ ਰਿਲੀਫ ਦਿੱਤੀ ਗਈ ਆ ਬੜੀ ਵਧੀਆ ਤੇ ਚੰਗੇ ਤਰੀਕੇ ਨਾਲ ਤੇ ਟਾਈਮ ਤੇ, ਕਿ ਅੱਗੋਂ ਵੋਟਾਂ ਵੀ ਮਿਲ ਜਾਣ ਤੇ ਉਹਦੀ ਦੂਸਰੀ ਫਿਲਮ ਦਾ ਸੈਕੰਡ ਪਾਰਟ ਵੀ ਚੱਲੇ। ਇੱਥੇ ਟੀਚਰ ਪ੍ਰੋਟੈਸਟ ਕਰਨ, ਲੜਕੀਆਂ ਹੁਣ ਤੇ ਉਹਨਾਂ ਨੂੰ ਜੁੱਤੀ ਪੈਂਦੀ, ਉਹਨਾਂ ਦੇ ਗਲਾਂ 'ਚ ਚੁੰਨੀਆਂ ਪਾ ਕੇ ਧੂੰਦੇ ਨੇ। ਇੱਥੇ ਲੜਕੇ ਕਰਨ ਪ੍ਰੋਟੈਸਟ ਨੌਕਰੀ ਲਈ ਤੇ ਉਹਨਾਂ ਦੇ ਡਾਂਗ ਫੇਰਦੀ ਪੁਲਿਸ। ਤੇ ਇੱਥੇ ਰਾਮ ਰਹੀਮ ਦੇ ਚੇਲੇ ਜਿਹੜਾ ਮਰਜ਼ੀ ਰਾਹ ਰੋਕ ਕੇ ਬਹਿ ਜਾਂਦੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਉਹਨਾਂ ਨੂੰ ਬਚਾਉਣ ਲਈ ਉੱਥੇ ਖੜਦੇ ਨੇ। ਰੱਖਿਆ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਟੱਬਰ ਨੇ। ਬਿਲਕੁਲ ਜੀ, ਬਿਲਕੁਲ ਜੀ। ਤੇ ਬਹੁਤ ਸਿੱਖਾਂ ਨੂੰ ਇਹੀ ਬੇਨਤੀ ਕਰੂੰਗਾ, ਇਹੀ ਅਪੀਲ ਕਰੂੰਗਾ
ਕਿ ਸਾਰੇ ਮਸਲੇ ਕੋਈ ਇਸ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਕੋਈ ਤੁਹਾਡਾ ਮਸਲਾ ਨਹੀਂ ਹੱਲ ਹੋ ਸਕਦਾ। ਜੀ 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 ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ ਅਕਾਲੀ ਦਲ ਤੇ ਅਕਾਲ ਤਖਤ ਨੂੰ ਤੁਸੀਂ ਸੁਰੱਖਿਅਤ ਇਹਦੇ ਪੰਜੇ ਚੋਂ ਨਹੀਂ ਛਡਾਉਂਦੇ, ਉਨੀ ਦੇਰ ਤੱਕ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋ ਸਕਦਾ। ਤੁਹਾਨੂੰ ਆਪਣੇ ਆਪ ਨੂੰ ਕਾਇਮ ਕਰਕੇ ਦੁਬਾਰਾ ਨਵੇਂ ਸਿਰੋਂ ਚੱਲਣਾ ਪਊਗਾ। ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਸਦਾਰ ਜੀ, ਤੁਸੀਂ ਜਿਹੜਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਸੀਗੇ ਜਸਦਾਰ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਜਿਹੜੇ ਅੱਜ ਦੇ ਇਹ ਜਿਹੜਾ ਮਸਲਾ ਆ ਜਿਸ ਦੇ ਵਿੱਚ ਜਿਹੜਾ ਝੂਠੇ ਸੌਦੇ ਵਾਲੇ ਨੂੰ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਜੀ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਨੇ ਮੀਟਿੰਗ ਕਰਕੇ ਉਹਨਾਂ ਨੂੰ ਜਿਹੜੀ ਮਾਫੀ ਆ ਉਹ ਦੇ ਦਿੱਤੀ ਆ, ਜਿਹੜਾ ਉਸ ਨੇ 2007 ਦੇ ਵਿੱਚ ਇਹ ਜਿੱਦਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਂਗੂ ਉਹਨਾਂ ਦੀ ਜਿਹੜੀ ਉਹਨੇ ਨਕਲ ਕੀਤੀ, ਉਹ ਤਰੀਕੇ ਦੇ ਨਾਲ ਜਿੱਦਾਂ ਉਹਨੇ ਸਿੱਖ ਕੌਮ ਦਾ ਭਾਵਨਾਵਾਂ ਦੇ ਨਾਲ ਉਹਨੇ ਖੇਲਿਆ, ਉਸ ਚੀਜ਼ ਨੂੰ ਉਹਨਾਂ ਨੇ ਜਿਹੜਾ ਜੀ ਹੁਣ ਇਹ ਮਾਫ ਕਰ ਦਿੱਤਾ ਆ। ਅਤੇ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੰਡਿਆਂ ਦੀ ਜਾਨ ਵੀ ਗਈ, ਗੋਲੀਆਂ ਮਾਰੀਆਂ, ਉਹਨਾਂ ਨੂੰ ਕਿਰਪਾਨਾਂ ਨਾਲ ਵੱਢਿਆ, ਅਤੇ ਕਈ ਜਿਹੜੇ ਅਜੇ ਵੀ ਜੇਲ੍ਹਾਂ ਭੁਗਤ ਰਹੇ ਆ ਉਸ ਵਿਰੋਧ ਦੇ ਵਿੱਚ। ਅਤੇ ਉਸ ਦੇ ਉੱਤੇ ਜਿਹੜਾ ਜੀ ਅੱਜ ਵੋਟਾਂ ਦੀ ਖਾਤਰ ਇੱਦਾਂ ਲੱਗ ਰਿਹਾ ਵੀ ਸਿਰਫ ਅਤੇ ਸਿਰਫ ਵੋਟਾਂ ਦੀ ਇਹ ਜਿਹੜੀ ਰਾਜਨੀਤੀ, ਧਰਮ ਨੂੰ ਵੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਉਸ ਨੂੰ ਨਿਗਲ ਲਿਆ, ਧਰਮ ਨੂੰ ਵੀ ਜਿਹੜਾ ਜੀ ਇਹ ਨਿਗਲ ਗਏ ਆ ਸਿਰਫ ਅਤੇ ਸਿਰਫ ਆਪਣੀਆਂ ਚੰਦ ਵੋਟਾਂ ਦੇ ਲਈ। ਸੋ ਇਹ ਸੀਗੀ ਜਿਹੜੀ ਜੀ ਸਾਡੀ ਗੱਲਬਾਤ ਜਸਦਾਰ ਜੀ ਦੇ ਨਾਲ, ਅਤੇ ਹੁਣ ਮੈਂ ਵੀ ਆਪ ਸਭ ਤੋਂ ਇਜਾਜ਼ਤ ਲੈਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।